व्यूअर्स वेलकम बैक ऑन प्रोग्राम। सो व्यूअर्स हुण आपां तुहाडीਆਂ लिखतां ਸਾਂਝੀਆਂ ਕਰਨ ਜਾ ਰਹੇ ਹਾਂ और ਨਾਲ ਹੀ रूह ਦੀ खुराक गुरबाणी विचारां ਦੀ ਸਾਂਝ ਤੋਂ ਪਾਈ ਜਾਏਗੀ। सो ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਦੀਆਂ ਲਿਖਤਾਂ ਬਾਰੇ? ਦੇਖੋ ਇੱਕ ਅਸੀਂ ਪਹਿਲਾਂ ਕਰੈਕਸ਼ਨ ਕਰਨਾ ਚਾਹੁੰਦੇ ਹਾਂ ਔਰ ਸਾਡੇ ਵੀਰ ਅਮਨ ਸਿੰਘ ਜੀ ਨੇ ਸਾਨੂੰ ਕਰੈਕਟ ਕੀਤਾ ਹੈ ਜੀ ਕਿ ਜਿਸ ਦਿਨ ਅਸੀਂ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਬਾਪੂ ਜੀ ਗੁਲਜ਼ਾਰ ਸਿੰਘ ਉਹਨਾਂ ਦੀ ਗੱਲ ਕੀਤੀ ਉਹਨਾਂ ਦੇ ਗੁਜ਼ਰਨ ਦੀ ਔਰ ਉਹਨਾਂ ਨੇ ਸਾਨੂੰ ਕਰੈਕਟ ਕੀਤਾ ਕਿ ਵੀ ਇਹ ਜਿਹੜੇ ਪਿਤਾ ਜੀ ਸਨ ਹਰਜਿੰਦਰ ਸਿੰਘ ਜਿੰਦਾ ਹੀ ਉਹਨਾਂ ਦਾ ਨਾਂ ਹੈ ਆਦੋਵਾਲੀ ਜਿਹੜੇ ਨੇ ਉਹਨਾਂ ਦੇ ਪਿਤਾ ਜੀ ਸਨ ਨਾ ਕਿ ਭਾਈ ਜਿੰਦਾ ਜਿਹੜੇ ਗਦਲੀ ਨਾਲ ਸੰਬੰਧਿਤ ਸਨ। ਸੋ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਵੀ ਕਿਉਂਕਿ ਜੋ ਇਨਫੋਰਮੇਸ਼ਨ ਸੋਸ਼ਲ ਮੀਡੀਆ ਤੇ ਆਈ ਅਸੀਂ ਉਹਦੇ ਤੇ ਹੀ ਆਧਾਰਿਤ ਫਰਦਰ ਜਿਹੜਾ ਹੈ ਉਸ ਦੇ ਉੱਤੇ ਸਰਚ ਕੀਤਾ ਪਰ ਵੀਰ ਅਮਨ ਸਿੰਘ ਜੀ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤੁਸੀਂ ਸਾਨੂੰ ਕਰੈਕਟ ਕੀਤਾ। ਸਾਡੇ ਵੀਰ ਡਾਕਟਰ ਹਰਬੰਸ ਸਿੰਘ ਢਿੱਲੋਂ ਜਿਹੜੇ ਯੂਬਾ ਸਿਟੀ ਬੇਸਡ ਨੇ ਔਰ ਖੈਰ ਖੁਆਹ ਨੇ TV84 ਦੇ ਹੁਣ ਵੀ ਉਹਨਾਂ ਦਾ ਯਤਨ ਹੁੰਦਾ ਹੈ ਕਿ ਕਿਵੇਂ TV84 ਦੀ ਪ੍ਰਮੋਸ਼ਨ ਦੇ ਲਈ ਉਹ ਕੁਛ ਨਾ ਕੁਛ ਐਫਰਟ ਵੀ ਕਰਦੇ ਨੇ ਔਰ ਉਹਨਾਂ ਨੇ WhatsApp ਦੇ ਉੱਤੇ ਇੱਕ ਛੋਟਾ ਜਿਹਾ ਕਪਲੇਟ ਲਿਖ ਕੇ ਉਹਨਾਂ ਨੇ ਕਿਹਾ ਜੀ ਇਹ ਮੇਰੇ ਵੱਲੋਂ ਦਰਸ਼ਕਾਂ ਦੇ ਨਾਂ ਤੁਸੀਂ ਉਹਨਾਂ ਦੀ ਨਜ਼ਰ ਕਰ ਦਿਓ ਔਰ ਕਿਉਂਕਿ ਉਹ ਸ਼ਾਇਰ ਵੀ ਨੇ ਔਰ ਉਹਦੇ ਚ ਉਹਨਾਂ ਨੇ ਕਿਹਾ ਖਾਲਿਸਤਾਨ ਦੇ ਬਣਦੇ ਮਹਿਲ ਤੇ ਤੁਸੀਂ ਵੀ ਇੱਕ ਕੌਡੀ ਲਾ ਸਕਦੇ ਜੇ। ਨਾਈਸ। ਖਾਲਿਸਤਾਨ ਦੇ ਬਣਦੇ ਮਹਿਲ ਤੇ ਤੁਸੀਂ ਵੀ ਇੱਕ ਕੌਡੀ ਲਾ ਸਕਦੇ ਜੇ ਆਪਣੀ ਕਿਰਤ ਚੋਂ ਕੱਢੇ ਦਸਵੰਧ ਦਾ 10ਵਾਂ ਹਿੱਸਾ ਇਸ ਦੇ ਲੇਖੇ ਲਾ ਸਕਦੇ ਜੇ। TV84 ਦਾ ਭਾਰ ਵੰਡਾ ਸਕਦੇ ਜੇ ਆਪਣੀ ਕੌਮ ਦਾ ਝੰਡਾ ਝੁਲਾ ਸਕਦੇ ਜੇ। ਕਹਿੰਦੇ ਬੂੰਦ ਬੂੰਦ ਨਾਲ ਭਰ ਤਲਾਬ ਜਾਂਦਾ। ਬਿਲਕੁਲ। ਕਹਿੰਦੇ ਬੂੰਦ ਬੂੰਦ ਨਾਲ ਭਰ ਤਲਾਬ ਜਾਂਦਾ ਕੱਲਾ ਕੋਈ ਨਹੀਂ ਕਿਲਾ ਉਸਾਰ ਸਕਦਾ ਮਿੱਟੀ ਦੀ ਇੱਕ ਇੱਕ ਟੀਮ ਦੇ ਨਾਲ ਰਲ ਕੇ ਜਿੱਤਿਆ ਸਾਰਾ ਜਹਾਨ ਜਾਂਦਾ। ਬਿਲਕੁਲ ਸਹੀ। ਜੇ ਤੁਸੀਂ ਕਿਲਾ ਬਣਾਉਣਾ ਹੈ ਤੇ ਕੋਈ ਇੱਕ ਇੱਕ ਮਿੱਟੀ ਦੀ ਟੀਮ ਵੀ ਦੇ ਤੇ ਅਲਟੀਮੇਟਲੀ ਉਸ ਨਾਲ ਕਿਲਾ ਉਸਰ ਜਾਂਦਾ ਹੈ। ਕੱਲਿਆਂ ਜਿਹੜਾ ਹੈ ਉਹ ਕੋਈ ਵੀ ਨਾ ਕੋਈ ਕਿਲਾ ਬਣਾ ਸਕਦਾ ਹੈ ਨਾ ਕੋਈ ਜੰਗ ਫਤਹ ਕਰ ਸਕਦਾ ਹੈ। ਸੋ ਉਹਨਾਂ ਨੇ ਕਿਹਾ ਵੀ ਭਾਵੇਂ ਤੁਸੀਂ ਕੌਡੀ ਦਿਓ ਕਿ TV84 ਦਾ ਭਾਰ ਵੰਡਾ ਸਕਦੇ ਹੋ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਮੇਸ਼ਾ ਹੀ ਤੁਹਾਡੇ ਅਸੀਂ ਮਸ਼ਕੂਰ ਵੀ ਹਾਂ। ਤੁਹਾਡੇ ਤੋਂ ਹੀ ਬਚਪਨ ਦੇ ਵਿੱਚ ਅਸੀਂ ਸਿੱਖਿਆ ਵੀ ਹੈ ਇਸ ਪੰਧ ਤੇ ਕਿਵੇਂ ਤੁਰਨਾ ਔਰ ਇਸੇ ਤਰ੍ਹਾਂ ਸਾਡੇ ਕੁਝ ਲਿਖਤਾਂ ਨੇ ਹਸਨ ਗਰਦੇਜ਼ੀ ਜੀ ਨੇ ਸਾਨੂੰ ਲਿਖਿਆ Dear Dr. Saab, I am an overseas Pakistani living in Louisiana. We are so appreciative of the fact that all the information you provide is well researched and backed up with facts. Both you and Neelam Saiba come across as very kind people who stand by their faith and have a firm belief in bright future of Sikh community. Allah आप दोनों को सेहत और जिंदगी अता करे आमीन। शुक्रिया। सो हसन गारदेजी जी ਤੁਹਾਡੀ ਦੁਆ ਦੇ ਲਈ ਬਿਲਕੁਲ ਸ਼ੁਕਰੀਆ। ਰੱਬ ਤੁਹਾਡੇ ਵਰਗੇ ਵੀਰਾਂ ਨੂੰ ਹੋਰ ਜਿਹੜਾ ਹਿੰਮਤ ਦੇ ਜਦੋਂ ਕਿਉਂਕਿ ਬਹੁਤ ਵਾਰ ਇਹ ਜਿਹੜਾ ਤਾਰੀਫ ਕਰ ਸਕਣਾ ਹੁੰਦਾ ਹੈ। ਮੈਂ ਕਿਸੇ ਦੇ ਉਹ ਗਾਲਿਬ ਦੇ ਹਵਾਲੇ ਨਾਲ ਕਿਤੇ ਪੜ੍ਹ ਰਿਹਾ ਸੀ ਕਿ ਉਹਦੇ ਬਾਰੇ ਇਹ ਹੈ ਉਹ ਕਹਿੰਦਾ ਜੀ ਮੈਂ ਕਰਜ਼ ਲੈ ਸਕਤਾ ਹੂੰ ਐਹਸਾਨ ਨਹੀਂ ਲੈ ਸਕਤਾ। ਸੋ ਹੁਣ ਇਹ ਵੀ ਤਰਬੀਅਤ ਹੁੰਦੀ ਹੈ। ਸੋ ਇਹ ਵੀ ਜਿਹੜਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਜਿਹੜਾ ਐਪਰੀਸ਼ੀਏਟ ਕਰਨਾ ਜਾਣਦਾ ਹੋਏ। ਸੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਔਰ ਇਸੇ ਤਰ੍ਹਾਂ ਜੀਤ ਸਿੰਘ ਜਿਹੜੇ ਨੇ ਉਹਨਾਂ ਨੇ ਵੀ ਤਾਰੀਫ ਕੀਤੀ ਹੈ। ਗੁਲਾਮ ਸਾਬੀਰ ਲਾਹੌਰ से लिख रहा हूँ सरदार मुस्लिम एकता जिंदाबाद। सो बहुत बहुत शुक्रिया। HS ਬਰਾੜ ਸਾਡੇ ਪਿਆਰੇ ਵੀਰ ਨੇ ਉਹਨਾਂ ਨੇ ਲਿਖਿਆ ਕਿ ਇਹ ਤਾਲਿਬਾਨ ਮੀਡੀਆ ਪਰਸਨ ਤਾਰਕ ਗਜ਼ਨੀਵਾਲ has revealed to NDTV India that Ahmed Masood is in Turkey and Amrullah Saleh is in Tajikistan. They fled from Panjshir Valley about 5 days before Taliban took over the valley. He also said that all the tweets and videos from Masood and Saleh were from outside Panjshir as there was no internet in the valley. और मैं समझदा भी information काफ़ी ठीक है
ਕਿਉਂਕਿ ਜਿਵੇਂ ਉਹਨਾਂ ਦੋਨਾਂ ਦੇ ਮੈਸੇਜ ਵੀ ਸੀ, ਜਿਵੇਂ ਲੱਗਦਾ ਸੀ ਡਰਾਇੰਗ ਰੂਮ 'ਚ ਬੈਠੇ ਦੇ ਰਹੇ ਨੇ। ਤੁਸੀਂ ਵੈਲੀ 'ਚੋਂ ਜਾਂ ਜਿੱਥੇ ਜੰਗ ਚੱਲ ਰਹੀ ਹੈ, ਤੁਸੀਂ ਤਾਂ ਖੈਮੇ 'ਚ ਹੁੰਦੇ ਹੋ, ਟੈਂਟ 'ਚ ਹੁੰਦੇ ਹੋ। ਸੋ ਇਹ ਠੀਕ ਲੱਗਦਾ ਹੈ ਕਿ ਭਾਈ ਇੱਕ ਜਿਹੜਾ ਉਹ ਟਰਕੀ ਬੈਠਾ ਹੈ ਜਾਂ ਜਿਹੜਾ ਉਹ ਦੂਸਰਾ ਤਾਜ਼ਿਕਸਤਾਨ 'ਚ ਬੈਠਾ ਹੈ। ਔਰ ਇਸੇ ਤਰ੍ਹਾਂ GF 743 ਦੀ ID ਤੋਂ ਹੈ ਕਿ ਵੀ ਸਟੈਂਡ ਵਿਦ ਆਵਰ ਸਿੱਖ ਬ੍ਰਦਰਸ ਐਂਡ ਸਿਸਟਰਸ, ਸਪੋਰਟ ਖਾਲਿਸਤਾਨ, ਲੌਂਗ ਲਿਵ ਖਾਲਿਸਤਾਨ। ਸੁਰਜੀਤ ਕੌਂਦਰ ਲਿਖਦੇ ਨੇ, ਡਾਕਟਰ ਜੀ ਐਂਡ ਨੀਲਮ ਜੀ, ਯੂ ਆਰ ਡੂਇੰਗ ਗ੍ਰੇਟ ਜੌਬ। India always India always spread fake news and you always separate lot of fake news to tell the truth. So बहुत शुक्रिया। और साडे कैनेडा तो वीर शाहिद मीर जिन्हां ने काफ़ी अरसे बाद लिखा है, उन्हां दी बड़ी प्यारी लिखत हुंदी है। ओंटारियो कैनेडा च मिसिसागा च ने और उन्हां दी लिखत है, my dear Dr. Amarjit Singh ji and my sister Neelam Kaur, Assalamu alaikum and Sat Sri Akal. Sir, if you remember, long before in an email I sent to you, I said that Indian government is so good at marketing that it can sell gobar as son halwa and cow's urine as rooh afza, but I believe their options are over now. क्या भी इन्हां दी marketing ਗੋਏ ਨੂੰ ਸੋਨ ਹਲਵਾ ਮੁਲਤਾਨ ਦਾ ਮਸ਼ਹੂਰ ਰਿਹਾ ਵੀ ਉਹ ਬਣਾ ਕੇ ਵੇਚ ਸਕਦੇ ਨੇ, ਔਰ ਗਊ ਮੂਤਰ ਨੂੰ ਰੂਹ ਅਫਜ਼ਾ ਬਣਾ ਕੇ। ਪਰ ਹੁਣ ਉਹਨਾਂ ਦਾ ਜਿਹੜਾ ਉਹ ਮੁੱਕ ਗਿਆ ਕੰਮ। In 1989 Pakistan and Taliban with the aid from US defeated USSR, but this time in Afghanistan US chose India as its spouse only because using same marketing technique that I mentioned earlier, Modi government sold itself to the US at much higher price than it deserves and result is before us। कि भी इस बार अमरीका ने उन्होंने अपनी पत्नी बनाया तो उन्होंने ਜਿਹੜਾ ਕੌਡੀਆਂ ਦੀ ਚੀਜ਼ ਹੈ ਉਹ ਲੱਖਾਂ ਡਾਲਰ 'ਚ ਵੇਚੀ ਤੇ ਅਮਰੀਕਾ ਨੂੰ ਹੁਣ ਪਤਾ ਲੱਗ ਗਈ ਕਿ ਭਾਈ ਇਹਨਾਂ ਦੀ ਔਕਾਤ ਕੀ ਹੈ। US hinged too much on India, believing in its giddad pupkis of fighting two-front war with China and Pakistan. No matter its one-front endeavor with Pakistan gave it such a bloody nose that world was totally surprised। ਜ਼ਾਹਰ ਹੈ ਕਿ ਅਭਿਨੰਦਨ ਔਰ ਉਹ ਸਾਰੀ ਜਿਹੜੀ ਮਿੰਟ ਡੇਢ ਮਿੰਟ ਦੀ ਡੌਗ ਫਾਈਟ ਇਨ ਦਾ ਸਕਾਈਜ਼ ਉਹਨੇ ਦੱਸਤਾ ਕਿ ਭਾਰਤ ਦੀ ਔਕਾਤ ਕੀ ਹੈ। India neither had courage to fight Taliban on behalf of US nor it had capacity to do so, but we have to believe in one thing, that India is a spoiler of peace in the region and performing its best to do so। ਕਿ ਵੀ ਉਹ ਕਰਨ ਕਰਾਉਣ ਦੇ ਤਾਂ ਯੋਗ ਨਹੀਂ ਹੈ, ਨਾ ਹੀ ਤਾਲਿਬਾਨ ਨੂੰ ਫੇਸ ਕਰ ਸਕਦਾ ਹੈ, ਪਰ ਇੱਕ ਗੱਲ ਕਿ ਉਹ ਸ਼ਰਾਰਤੀ ਉਹਨਾਂ ਦਾ ਜਿਹੜਾ ਫਿਤਨਾ ਹੋਣਾ ਹੈ ਉਹ ਖਿੱਤੇ ਦੀ ਸਟੇਬਿਲਿਟੀ ਔਰ ਅਮਨ ਉਸ ਨੂੰ ਜ਼ਰੂਰ ਲਾਂਬੂ ਲਾ ਸਕਦਾ ਹੈ। ਕੀਪਿੰਗ ਆਲ ਅਬਵ ਇਨ ਵਿਊ, ਡੋਂਟ ਯੂ ਥਿੰਕ that longer Modi remains in power, sooner the independence of Khalistan and Kashmir becomes reality? Yes, of course। ਉਹਨਾਂ ਨੇ ਹੁਣੇ ਸਵਾਲੀਆ ਨਿਸ਼ਾਨ ਲਾ ਕੇ ਸਵਾਲ ਪੁੱਛੇ ਨੇ ਕਿ ਮੋਦੀ ਹੈ ਤਾਂ ਮੁਮਕਿਨ ਹੈ, ਇਹੀ ਸਾਨੂੰ ਖਾਲਿਸਤਾਨ ਔਰ ਕਸ਼ਮੀਰ ਬਣਾ ਕੇ ਆਜ਼ਾਦ ਕਰਾ ਕੇ ਦੇਗਾ। ਡੋਂਟ ਯੂ ਥਿੰਕ that Modi is jinx for India and blessing for us? ਬਿਲਕੁਲ, ਇਹ ਵੀ ਪਹਿਲੇ ਦਾ ਹੀ ਫੋਲੋ ਅਪ ਜਵਾਬ ਹੈ ਕਿ ਭਾਈ ਇਹ ਜਿਹੜਾ ਕਿਸੇ ਵੀ ਜਰਮਨੀ ਨੂੰ ਗਾਲਣ ਦੇ ਲਈ ਹਿਟਲਰ ਚਾਹੀਦਾ ਸੀ ਔਰ ਇਟਲੀ ਨੂੰ ਬਰਬਾਦ ਕਰਨ ਦੇ ਲਈ ਮਸੋਲਨੀ ਚਾਹੀਦਾ ਸੀ, ਸੋ ਇਹ ਭਾਰਤ ਦੇ ਲਈ ਮੋਦੀ ਹੈ ਔਰ ਸਾਡੇ ਲਈ ਤਾਂ ਇਹ ਵਰਦਾਨ ਹੈ। Don't you think that Indian government and 0.7 million Indian armed forces in Indian illegally occupied Kashmir set an example of cowardice at its best in dealing with the dead body of 92 years old Sayyid Ali Gilani? ਜਿਵੇਂ ਇਹਨਾਂ ਨੇ ਡਰੇ ਹੋਏ ਨੇ, ਜਿਵੇਂ ਉਹਨਾਂ ਨੇ ਉਹਨਾਂ ਦੀ ਮਈਅਤ ਨੂੰ ਉਹਦੀ ਬੇਹੁਰਮਤੀ ਕੀਤੀ ਔਰ ਹੁਣ ਤਾਂ ਉਹਨਾਂ ਦੇ ਬੱਚਿਆਂ ਦੇ ਖਿਲਾਫ ਔਰ ਇਸ ਦਾ ਕੇਸ ਕਿ ਜੀ ਪਾਕਿਸਤਾਨੀ ਝੰਡੇ 'ਚ ਉਹਨਾਂ ਨੇ ਲਪੇਟ ਕੇ ਉਹਨਾਂ ਨੂੰ ਦਫਨਾਇਆ, ਜਿਹੜਾ ਜ਼ਾਹਰ ਹੈ ਲਾਸਟ ਮੈਨਸ ਵਿਸ਼ ਤਾਂ ਅਮਰੀਕਾ ਦੇ ਅਦਾਲਤਾਂ ਵੀ ਮੰਨਦੀਆਂ ਨੇ, ਜਿੰਨੇ ਮਰਜ਼ੀ ਦੂਜੇ ਐਵੀਡੈਂਸ ਹੋਣ, ਜਿਹੜੀ ਡਾਇੰਗ ਸਟੇਟਮੈਂਟ ਹੁੰਦੀ ਹੈ ਉਹਨੂੰ ਮੰਨਿਆ ਜਾਂਦਾ। ਸੋ ਉਹਨਾਂ ਦੀ ਵਿਸ਼ ਸੀ, ਉਹ ਉਹਨਾਂ ਨੇ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਯੋਰ ਕਮੈਂਟਸ ਸਰ, ਬੈਸਟ ਰਿਗਾਰਡਸ ਟੂ ਯੂ ਐਂਡ ਦਾ ਹੋਲ ਟੀਮ ਆਫ TV84। ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਅਸੀਂ ਜਿਹੜਾ ਅੱਜ ਦਾ ਵਿਚਾਰ, ਅੱਜ ਸਿਰਫ ਇੱਕ ਸ਼ਲੋਕ ਵਿਚਾਰਾਂਗੇ 52 ਅੱਖਰੀ ਕਬੀਰ ਸਾਹਿਬ ਦਾ, ਜਿਹਦੇ 'ਚ ਰੂਹਾਨੀਅਤ ਦਾ ਹੀ ਮੈਸੇਜ ਹੈ। ਉਹ ਜਿੰਨੇ ਐਲਫਾਬੈਟ ਦੇ 52 ਲਫ਼ਜ਼ ਨੇ ਔਰ ਇਹ ਅਖੀਰਲਾ ਜਿਹਦੇ ਤੇ ਉਹਨਾਂ ਨੇ ਗੱਲ ਕੀਤੀ ਹੈ, ਖੱਖਾ ਲਫ਼ਜ਼,
खखा खिरत खपत गए केते, खिरत खपत अजहू न चेते, अब जग जान जो मना रह, जह का बिछरा तै थिर लह। जी कि खखा लफज सानू जिहड़ा खै होना हुंदा है, डिस्ट्रॉय होना, इसे ਲਈ एक ज़माने जिहड़ा टीबी दे ਲਈ हिंदी ਜਾਂ पंजाबी लफज ਰਿਹਾ कशै रोग। कशै ਦਾ मतलब ਹੁੰਦਾ खत्म होना, डिस्ट्रॉय होना। जी खखा खिरत खपत गए कीते, कि खखा लफज याद दहानी करवांदा है कि किन्ने आए इस दुनिया ते चले गए, और जिहड़ी सानू भी जिंदगी मिली है पता नहीं किन्नियां भटकणा तो बाद कशै हो के बिल्कुल खत्म हो के जिहड़े ने असीं जिहड़ियां ने वो जिंदगी आई, पैरिश हुई, फिर आई, चली गई। खिरत खपत अजहू न चेते, कि भी इन्नियां जिंदगियां असीं बर्बाद करके भी जे सानू समझ नहीं आई कि असल रब है, ये बाकी माया दा पसारा है, झूठ है, असी झूठ च लिपट लिपट के अपनी जिंदगी जिहड़ी आ खत्म कर लेंदे हैं। अब जग जान जो मना रहे, कि जे ईवन हुण भी किसे पल भी जिंदगी मुक्कण तो पहला सानू ये समझ आ जाए कि अब जग जान कि भी अल्टीमेटली ट्रूथ रब है, तो मना रहे, तो मन साडा इस दे उत्ते स्थिर हो जाए, इस यकीन दे उत्ते आ जाए कि सिर्फ ते सिर्फ सब गोबिंद है, गोबिंद बिन नहीं कोई। फिर की होएगा, जय का बिछुरा तै थिर लह, कि भी जिस अपने पक्के घर नालों, उस पक्के रब नालों जिहड़ा विछोड़ा पाया होया है, उहदे चों वापस आएगा फ्रॉम विच जिहड़ा, और उसे नूं जदों असीं पढ़दे हैं कि थिर कर बैसो हर जन प्यारे, सतगुर तुमरे काज सवारे, दुष्ट दूत परमेसर मारे, जन की पैज रखी करतारे। हुण थिर कर आना उही है जो कबीर साहब कहंदे ने तै थिर लह, कि फिर उस थिर वाहिगुरू दे नाल जिहड़ा जुड़ जांदा है, उही सहज दे विच, ट्रैंकुलिटी दे विच, फेथ दे विच जिउंदा है। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।